ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। BBC ਦੇ ਉੱਤੇ ਜਿਹੜੀ ਛਾਪੇਮਾਰੀ ਹੋਈ ਹੈ, ਜਿਹੜੇ ਸਰਵੇ ਕੀਤੇ ਜਾ ਰਹੇ ਨੇ ਇਨਕਮ ਟੈਕਸ ਵਿਭਾਗ ਵੱਲੋਂ, ਉਸ ਬਾਬਤ ਸਾਰੇ ਹੀ ਦੁਨੀਆ ਦੇ ਵਿੱਚ ਭਾਰਤ ਦੀ ਇੱਕ ਪੇਸ਼ੇਵਰਾਨਾ, ਇੱਕ ਆਜ਼ਾਦ ਪੱਤਰਕਾਰਤਾ ਦੀ ਆਵਾਜ਼ ਨੂੰ ਸਹਿਣ ਦਾ ਕਿੰਨਾ ਕੁ ਮਾਦਾ ਵਾ, ਇਹ 'ਤੇ ਚਰਚਾ ਹੋ ਰਹੀ ਹੈ। ਪੰਜਾਬ ਸਮੇਤ ਭਾਰਤ ਦੇ ਜਿੰਨੇ ਵੀ ਨਿਊਜ਼ ਐਨਾਲਿਸਟ ਨੇ ਜਾਂ ਇਹਨਾਂ ਚੀਜ਼ਾਂ 'ਤੇ ਟਿੱਪਣੀਆਂ ਕਰਨ ਵਾਲੇ ਲੋਕ ਨੇ, ਉਹਨਾਂ ਨੇ ਆਪੋ ਆਪਣੇ ਤਰੀਕਿਆਂ ਦੇ ਨਾਲ ਇਹਨਾਂ ਚੀਜ਼ਾਂ 'ਤੇ ਆਪਣੀ ਟਿੱਪਣੀ ਕੀਤੀ ਹੈ। ਪਰ ਸਭ ਤੋਂ ਵੱਡਾ ਤੇ ਅਹਿਮ ਸਵਾਲ ਹੈ ਕਿ ਕੀ ਮੋਦੀ ਸਰਕਾਰ ਇਹ ਕੰਮ ਕਰਕੇ, ਕੀ ਰੇਡਾਂ ਪਵਾ ਕੇ, ਜਾਂ ਕਿ ਮੋਦੀ ਸਰਕਾਰ ਇਹ ਚੀਜ਼ ਕੌਮਾਂਤਰੀ ਪੱਧਰ 'ਤੇ ਵੀ ਸਾਬਤ ਕਰਨਾ ਚਾਹੁੰਦੀ ਹੈ ਕਿ ਇੱਥੇ ਜੋ ਵੀ ਹੋਣਾ ਜਾਂ ਜੋ ਵੀ ਕਰਨਾ ਉਹ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਹੋਊਗਾ, ਅਤੇ ਜਿੱਥੇ ਸਾਡਾ ਕ੍ਰਿਟੀਸਿਜ਼ਮ ਹੋਊਗਾ ਅਸੀਂ ਉਹ ਚੀਜ਼ਾਂ ਦਾ ਹਰਗਿਜ਼ ਨਹੀਂ ਹੋਣ ਦਿਆਂਗੇ। ਹੋਇਆ ਕਿ ਇਹ ਚੀਜ਼ ਸ਼ੁਰੂ ਕਿੱਥੋਂ ਹੁੰਦੀ ਹੈ? ਪਿਛਲੇ ਦਿਨੀ BBC ਨੇ ਇੱਕ 2002 ਦੇ ਗੁਜਰਾਤ ਕਤਲੇਆਮ 'ਤੇ ਆਧਾਰਿਤ ਇੱਕ ਡਾਕੂਮੈਂਟਰੀ ਬਣਾਈ, 2 ਭਾਗਾਂ ਦੇ ਵਿੱਚ ਆਈ। ਉਸ ਡਾਕੂਮੈਂਟਰੀ ਨੂੰ ਜਦੋਂ ਪ੍ਰਕਾਸ਼ਿਤ ਕੀਤਾ ਗਿਆ ਤਾਂ YouTube ਤੋਂ ਹਟਵਾ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ। ਤਾਂ ਉਸ ਤੋਂ ਬਾਅਦ ਹੁਣ BBC ਨੂੰ IT ਦੇ ਜਿਹੜੇ ਛਾਪੇ ਆ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਵਾਲ ਵੱਡਾ ਇਹ ਹੈ ਕਿ ਕੀ ਇੱਥੋਂ ਦੇ ਲੋਕ ਇਹ ਗੱਲਾਂ ਨੂੰ ਮਹਿਸੂਸ ਕਰਨੋਂ ਹਟ ਗਏ ਨੇ ਕਿ ਪੱਤਰਕਾਰਤਾ ਕਿੰਨੀ ਜ਼ਰੂਰੀ ਹੈ, ਔਰ ਪੱਤਰਕਾਰਤਾ ਜਿਸ ਤਰੀਕੇ ਦੀ ਕੀਤੀ ਜਾ ਰਹੀ ਹੈ ਉਹ ਕਿੰਨੀ ਅਹਿਮੀਅਤ ਰੱਖਦੀ ਹੈ, ਖਾਸ ਕਰਕੇ ਜਦੋਂ ਸਰਕਾਰ ਤੁਹਾਡੇ 'ਤੇ ਬੋਲਣ ਦੀ ਪਾਬੰਦੀ ਲਾਈ ਬੈਠੀ ਹੋਵੇ। ਤਾਂ ਇੱਕ ਵਾਰ ਫਿਰ ਤੋਂ ਇਹ ਸਾਫ਼ ਹੋ ਗਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸਰਕਾਰ ਨੂੰ ਉਹ ਚੀਜ਼ਾਂ ਪਾਉਂਦੀਆਂ ਨੇ ਜਿੱਥੇ ਮਹਿਮਾ ਮੰਡਣ ਹੋਵੇ, ਪਰ ਜਿਹੜਾ ਵੀ ਅਦਾਰਾ, ਜਿਹੜਾ ਵੀ ਪੱਤਰਕਾਰ ਸਰਕਾਰ ਦੇ ਕੰਮਾਂ ਦੀ, ਸਰਕਾਰ ਦੇ ਪਾਲਿਸੀਜ਼ ਦੀ ਵਿਆਖਿਆ ਕਰਦਾ ਜਾਂ ਆਲੋਚਨਾ ਕਰਦਾ, ਤਾਂ ਸਰਕਾਰਾਂ ਉਹਨਾਂ ਨੂੰ ਕਈ ਤਰੀਕੇ ਨਾਲ ਦਬਾ ਲੈਂਦੀਆਂ ਨੇ। ਬੇਸ਼ੱਕ BBC ਦੇ ਉੱਤੇ IT ਦੀਆਂ ਜਿਹੜੀਆਂ ਰੇਟਸ ਨੇ ਸਰਵੇ ਕਹਿ ਕੇ ਟਾਲੀਆਂ ਜਾ ਰਹੀਆਂ ਨੇ, ਪਰ ਇਹ ਪਹਿਲੀ ਮਰਤਬਾ ਨਹੀਂ ਹੈ। ਅਸੀਂ ਭੁੱਲ ਗਏ ਹਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਕਿ ਇਹ ਸ਼ਾਇਦ ਚੀਜ਼ਾਂ ਪਹਿਲੀ ਦਫਾ ਹੋ ਰਹੀਆਂ ਨੇ। ਮੋਦੀ ਸਾਹਿਬ ਦੇ ਕਾਰਜਕਾਲ ਦੇ ਵਿੱਚ ਹੀ ਤੁਹਾਨੂੰ ਕਈ ਐਸੀਆਂ ਮਿਸਾਲਾਂ ਦੇ ਦਿੰਦੇ ਆ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੇ ਵੀ ਅਦਾਰੇ ਨੇ ਬੇਬਾਕ ਤਰੀਕੇ ਨਾਲ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਜਿਸ ਵੀ ਅਦਾਰੇ ਨੇ ਚੰਗੇ ਤਰੀਕੇ ਨਾਲ ਫੈਕਟ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਹੋਵੇ ਔਰ ਸਰਕਾਰ ਦੇ ਗਲਤ ਕੰਮਾਂ ਨੂੰ ਐਕਸਪੋਜ਼ ਕੀਤਾ ਹੋਵੇ, ਉਹਨਾਂ ਨੂੰ ਬਾਅਦ ਦੇ ਵਿੱਚ ਇਹ ਚੀਜ਼ਾਂ ਸਹਿਣੀਆਂ ਪਈਆਂ ਨੇ। ਭਾਰਤ ਦੇ ਵਿੱਚ ਪੱਤਰਕਾਰ ਜਿਹੜੇ ਖਾਸ ਕਰਕੇ ਇੰਡੀਪੈਂਡੈਂਟ ਪੱਤਰਕਾਰ ਨੇ, ਉਹਨਾਂ ਨੂੰ ਬਹੁਤ ਸਾਰੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੀ ਇਸ ਰਿਪੋਰਟ ਦੇ ਵਿੱਚ ਜਿਹੜੇ ਫੈਕਟ ਤੁਹਾਨੂੰ ਦੱਸਾਂਗੇ, ਤੁਹਾਡੇ ਉਹਨਾਂ ਨੂੰ ਸੁਣ ਕੇ ਰੌਂਗਟੇ ਖੜੇ ਹੋ ਜਾਣਗੇ। 2020 ਦੇ ਵਿੱਚ ਜਦੋਂ ਕੋਵਿਡ ਦੇ ਬਾਰੇ ਸਾਰਾ ਮੀਡੀਆ ਚੁੱਪ ਸੀ, ਤਾਂ ਦੈਨਿਕ ਭਾਸਕਰ ਦੇ ਗੁਜਰਾਤ ਦੇ ਵਿੱਚੋਂ ਕੁਝ ਚੁਣਿੰਦਾ ਪੱਤਰਕਾਰਾਂ ਨੇ ਇਸ ਬਾਬਤ ਬੜੀ ਆਲਾ ਦਰਜੇ ਦੀ ਪੱਤਰਕਾਰਤਾ ਕੀਤੀ। ਹੋਇਆ ਕਿ ਦੈਨਿਕ ਭਾਸਕਰ 'ਤੇ ਰੇਡਾਂ ਪਈਆਂ, ਦੈਨਿਕ ਭਾਸਕਰ ਦੇ ਛਾਪੇਮਾਰੀਆਂ ਕੀਤੀਆਂ ਗਈਆਂ ਕਰੋਨਾ ਦੀਆਂ ਰਿਪੋਰਟਾਂ ਤੋਂ ਬਾਅਦ, ਤੇ ਕਿਹਾ ਗਿਆ ਕਿ ਕਦੇ 600 ਕਰੋੜ ਕਦੇ 700 ਕਰੋੜ ਕਿਹਾ ਗਿਆ ਕਿ ਇਹ ਮਿਲ ਗਏ ਨੇ। ਇਸ ਤੋਂ ਪਹਿਲਾਂ 2014 ਦੇ ਵਿੱਚ NDTV 'ਤੇ ਛਾਪੇਮਾਰੀ ਕੀਤੀ ਗਈ, 2017 ਦੇ ਵਿੱਚ ਫਿਰ NDTV ਨੂੰ ਛਾਪੇਮਾਰੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਵੀ ਇਲਾਵਾ ਨਿਊਜ਼ ਕਲਿੱਕ, ਨਿਊਜ਼ ਲਾਂਡਰੀ, ਨਿਊਜ਼ ਕਲਿੱਕ, ਦੀ ਵਾਇਰ, ਕਿੰਨੇ ਹੀ ਇਹੋ ਜਿਹੇ ਅਦਾਰੇ ਨੇ ਜਿਨ੍ਹਾਂ ਦੇ ਰਿਪੋਰਟਾਂ ਤੋਂ ਬਾਅਦ ਉਹਨਾਂ ਨੂੰ ਛਾਪੇਮਾਰੀਆਂ ਦਾ ਸਾਹਮਣਾ ਕਰਨਾ ਪਿਆ। ਦੀ ਵਾਇਰ ਦੇ ਤਾਂ ਜਿਹੜੇ ਇੱਕ ਪੱਤਰਕਾਰ ਨੇ ਸਿਧਾਰਥ ਵਦਰਾਜਨ, ਸ਼ਾਇਦ ਉਹ ਇਹਨਾਂ ਦੇ ਮੈਨੇਜਮੈਂਟ ਦੇ ਵਿੱਚ ਵੀ ਆਉਂਦੇ ਨੇ, ਤਾਂ ਉਹਨਾਂ ਦੇ ਜਿਹੜੇ ਜਦੋਂ ਛਾਪੇਮਾਰੀ ਹੋਈ ਤਾਂ ਉਹਨਾਂ ਦਾ ਜਿਹੜਾ ਸਮਾਨ ਸੀਗਾ ਉਹਨੂੰ ਵੀ ਸੀਜ਼ ਕਰ ਲਿਆ ਗਿਆ, ਅਤੇ ਉਹਦੇ ਬਦਲੇ ਉਹਨਾਂ ਨੂੰ ਕੋਈ ਵੀ ਰਸੀਦ ਜਾਂ ਜੋ ਵੀ ਕਾਨੂੰਨੀ ਚਾਰਾਜੋਈ ਆ ਉਹ ਨਹੀਂ ਕੀਤੀ ਗਈ। ਤਾਂ ਇੱਥੇ ਨਹੀਂ ਹੈ ਅਸਲ ਦੇ ਵਿੱਚ ਭਾਰਤ ਦੇ ਵਿੱਚ ਪੱਤਰਕਾਰਾਂ ਦੀ ਹਾਲਤ ਕੀ ਹੈ। ਦੁਨੀਆ ਭਰ ਦੇ ਵਿੱਚ ਜਿਹੜੀ ਰਿਪੋਰਟਸ ਵਿਦਆਊਟ ਬਾਰਡਰ ਹੈ, ਉਹਨੇ ਇੱਕ ਜਿਹੜੀ ਰਿਪੋਰਟ ਤਿਆਰ ਕੀਤੀ ਹੈ, ਅਤੇ ਉਹਨੇ ਜਿਹੜਾ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜਿਹੜੀ ਪੱਤਰਕਾਰਾਂ ਦੀ ਹਾਲਤ ਹੈ ਉਸ ਬਾਰੇ ਦੱਸਿਆ ਕਿ ਹਾਲਤ ਇੱਥੇ ਹੈ ਕਿ ਇਹਦਾ ਦੁਨੀਆ ਭਰ ਦੇ ਵਿੱਚ 180 ਦੇਸ਼ਾਂ ਦੇ ਵਿੱਚੋਂ 150ਵਾਂ ਨੰਬਰ ਹੈ। ਮਤਲਬ ਇੱਥੇ ਪੱਤਰਕਾਰਤਾ ਕਰਨੀ ਇੰਨਾ ਜੋਖਿਮ ਭਰਿਆ ਅਤੇ ਇੰਨਾ ਔਖਾ ਕੰਮ ਹੈ ਕਿ ਇੱਥੇ ਪੱਤਰਕਾਰਾਂ ਦੇ ਕਤਲ ਵੀ ਹੋ ਸਕਦੇ ਨੇ, ਉਹਨਾਂ ਦੇ ਸੜਕ ਹਾਦਸੇ ਵੀ ਹੋ ਸਕਦੇ ਨੇ, ਉਹਨਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਵੀ ਕੀਤਾ ਜਾਂਦਾ, ਉਹਨਾਂ ਨੂੰ ਟਰੋਲ ਵੀ ਕੀਤਾ ਜਾਂਦਾ, ਅਤੇ ਕਈ ਵਾਰੀ ਉਹਨਾਂ ਨੂੰ ਐਂਟੀ ਨੇਸ਼ਨ ਵੀ ਕਿਹਾ ਜਾਂਦਾ। ਇਹ ਇੱਕ ਨੋਰਮਲ ਸਧਾਰਨ ਗੱਲਾਂ ਨੇ। ਤੁਹਾਨੂੰ ਯਾਦ ਹੋਣਾ ਸਿੱਦੀਕੀ ਕੱਪਣ, ਜੇ ਤੁਹਾਨੂੰ ਯਾਦ ਆ ਤਾਂ ਤੁਹਾਨੂੰ ਸ਼ਾਇਦ ਗੌਰੀ ਲੰਕੇਸ਼ ਵੀ ਯਾਦ ਹੋਣੀ ਹੈ। ਇਸ ਤੋਂ ਇਲਾਵਾ ਹੋਰ ਬਥੇਰੇ ਮਨਨ ਡਾਰ ਜਾਂ ਹੋਰ ਬਥੇਰੇ ਲੋਕ ਨੇ ਜਿਨ੍ਹਾਂ ਨੇ ਸੱਚ ਬੋਲਣ ਦੇ ਲਈ ਜੇਲ੍ਹ ਦੇ ਪਿੱਛੇ, ਸਲਾਖਾਂ ਪਿੱਛੇ ਆਪਣੀ ਜ਼ਿੰਦਗੀ ਦਾ ਇੱਕ ਕੀਮਤੀ ਵਕਤ ਬਿਤਾਇਆ। ਔਰ ਇਹ ਨਹੀਂ ਹੈ। ਨਿਊਯਾਰਕ ਸਥਿਤ ਇੱਕ ਸੰਸਥਾ ਪੱਤਰਕਾਰਾਂ ਦੀ ਸੁਰੱਖਿਆ ਸੰਬੰਧੀ ਕਮੇਟੀ ਆਫ ਪ੍ਰੋਟੈਕਸ਼ਨ ਆਫ ਜਰਨਲਿਸਟਸ, ਇਹਨੇ ਗਿਣਤੀ 67 ਦੱਸੀ ਹੈ ਜਿਹੜੇ ਪੱਤਰਕਾਰਾਂ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਕਤਲ ਹੋਏ ਨੇ। ਪੰਜਾਬ ਦੇ ਵਿੱਚ ਵੀ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਨੂੰ ਹਿੰਸੀਆਂ ਧਮਕੀਆਂ ਦਿੱਤੇ ਜਾਣ,
ਤੇ ਹੋਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੌਰੀ ਲਕੇਸ਼ ਦੇ ਕਤਲ ਤੋਂ ਲੈ ਕੇ ਸਦੀਕੀ ਕੱਪਣ ਦੀ ਨਜ਼ਰਬੰਦੀ ਨੇ ਲੋਕਾਂ ਦਾ ਧਿਆਨ ਖਿੱਚਿਆ। ਇੱਥੋਂ ਤੱਕ ਵੀ ਹੈ, ਤੁਸੀਂ ਸ਼ਾਇਦ ਭੁੱਲਦੇ ਹੋਵੋਗੇ ਕਿ ਜਦੋਂ ਸਨਾ ਇਰਸ਼ਾਦ ਮੱਟੂ ਜਿਹੜੇ ਕਿ ਜਿਨ੍ਹਾਂ ਨੂੰ ਅਮਰੀਕਾ ਸੱਦਿਆ ਗਿਆ ਸੀਗਾ, ਪਰ ਉਹਨਾਂ ਨੂੰ ਜਹਾਜ਼ ਨਹੀਂ ਸੀ ਚੜ੍ਹਨ ਦਿੱਤਾ, ਸਿਰਫ ਇਸ ਕਰਕੇ ਕਿਉਂਕਿ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਰਿਪੋਰਟਿੰਗ ਕੀਤੀ ਸੀ। ਇਹਦੇ ਨਾਲ ਮੁਹੰਮਦ ਜ਼ੁਬੈਰ ਜਿਹੜੇ ਆਲਟ ਨਿਊਜ਼ ਦੇ ਜਿਹੜੇ ਨਾਲ ਕੰਮ ਕਰਦੇ ਨੇ, ਆਲਟ ਨਿਊਜ਼ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ 2018 ਦੇ ਟਵੀਟ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਹੋਰ ਨਹੀਂ ਹੈ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਆਪਾਂ ਕਸ਼ਮੀਰ ਨੈਟਰ ਦੇ ਆਸਿਫ ਸੁਲਤਾਨ, ਸੱਜਦ ਗੁੱਲ, ਗੌਤਮ ਨਵਲੱਖਾ, ਮਨਨ ਡਾਰ, ਸਦੀਕੀ ਕੱਪਣ, ਫਹਦ ਸ਼ਾਹ, ਰੁਪੇਸ਼ ਕੁਮਾਰ ਸ਼ਾਮਲ ਨੇ। ਇਹਨਾਂ ਦੇ ਵਿੱਚ ਕਈ ਤਾਂ ਇਹੋ ਜਿਹੇ ਪੱਤਰਕਾਰ ਨੇ ਜਿਹੜੇ ਕਈ ਸਾਲਾਂ ਤੋਂ ਬੰਦ ਨੇ। ਆਸਿਫ ਸੁਲਤਾਨ ਤਾਂ 4 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ। ਸਦੀਕੀ ਕੱਪਣ ਹੁਣੇ ਬਾਹਰ ਆਏ ਨੇ, ਰਿਹਾ ਹੋਏ ਨੇ, ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਹਾਥਰਸ ਬਲਾਤਕਾਰ ਕਾਂਡ ਦੇ ਵਿਰੋਧ ਦੇ ਨਾਲ ਸੰਬੰਧਿਤ ਇੱਕ ਵੱਡੀ ਕਥਿਤ ਸਾਜ਼ਿਸ਼ ਜਿਹਨੂੰ ਕਿਹਾ ਗਿਆ ਸੀ, ਉਹਦੇ ਨਾਲ ਸੰਬੰਧਿਤ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ, ਪਰ ਫਿਲਹਾਲ ਉਹਨਾਂ ਨੂੰ ਜਿਹੜਾ ਡੱਕ ਲਿਆ ਗਿਆ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਇੱਕ ਰਤਨਾਗਿਰੀ ਜ਼ਿਲ੍ਹੇ ਦੇ ਵਿੱਚ ਪੱਤਰਕਾਰ ਸ਼ਸ਼ੀਕਾਂਤ ਵਾਰਸੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ, ਤੇ ਉਸ ਮੌਤ ਨੇ ਵੀ ਧਿਆਨ ਖਿੱਚਿਆ। ਜਿਹੜੇ ਇਹ ਸ਼ਸ਼ੀਕਾਂਤ ਵਾਰਸੇ ਨੇ, ਇਹਨਾਂ ਨੇ ਇਹਨਾਂ ਦੇ ਕਤਲ ਬਾਰੇ ਦੋਸ਼ ਲਾਇਆ ਇੱਕ ਮਰਾਠੀ ਪੱਤਰਕਾਰ ਪ੍ਰੀਸ਼ਦ ਤੇ ਪੱਤਰਕਾਰਾਂ ਦੀਆਂ ਹੋਰ ਜਥੇਬੰਦੀਆਂ ਨੇ ਕਿ ਵਾਰਸੇ ਦਾ ਕਤਲ ਕੀਤਾ ਗਿਆ। ਪੁਲਿਸ ਨੇ ਪਹਿਲਾਂ ਮੁਲਜ਼ਮ ਪੰਡਰੀਨਾਥ ਅੰਬਰਕਰ ਨੂੰ ਤਾਜ਼ੀਰਾਤ ਤੇ ਹਿੰਦ ਦੀ ਧਾਰਾ 304 ਦੇ ਤਹਿਤ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਹੁਣ 302 ਦੇ ਵਿੱਚ ਬਦਲ ਦਿੱਤਾ ਗਿਆ। ਪਤਾ ਲੱਗਿਆ ਕਿ ਅੰਬਰਕਰ ਨੇ ਪੈਟਰੋਲ ਪੰਪ ਤੇ ਸ਼ਸ਼ੀਕਾਂਤ ਵਾਰਸੇ ਅਤੇ ਉਸਦੇ ਦੁਪਹੀਆ ਵਾਹਨ ਨੂੰ ਆਪਣੀ ਥਾਰ ਜੀਪ ਹੇਠਾਂ ਕੁਚਲ ਕੇ ਉਸ ਨੂੰ ਮਾਰ ਦਿੱਤਾ। ਸੋ ਸ਼ਸ਼ੀਕਾਂਤ ਜਿਹੜੀ ਆ ਉਹ ਰਿਪੋਰਟ ਕਰਦਾ ਰਿਹਾ ਸੀਗਾ ਰਤਨਾਗਿਰੀ ਦੇ ਵਿੱਚ ਲਗਾਈ ਜਾ ਰਹੀ ਤੇਲ ਰਿਫਾਈਨਰੀ ਦੇ ਵਾਤਾਵਰਣ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਕਰਕੇ ਸ਼ਸ਼ੀਕਾਂਤ ਉਸ ਮਸਲੇ ਤੇ ਰਿਪੋਰਟ ਕਰ ਰਿਹਾ ਸੀ। ਠੀਕ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਲੜਿਆ ਜਾ ਰਿਹਾ ਸੀ, ਉਦੋਂ ਵੀ ਕਈ ਪੱਤਰਕਾਰਾਂ ਨੂੰ NIA ਦੇ ਨੋਟਿਸਾਂ ਦਾ ਸਾਹਮਣਾ ਕਰਨਾ ਪਿਆ, ਕਈਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਸਾਰੀ ਦੁਨੀਆ ਦੇ ਵਿੱਚ ਪੱਤਰਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 2023 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ ਯੂਨੈਸਕੋ ਦੇ, ਇਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਪੱਤਰਕਾਰ ਨੇ ਦੁਨੀਆ ਭਰ ਦੇ ਵਿੱਚ 86 ਪੱਤਰਕਾਰਾਂ ਦੀ ਹੱਤਿਆ ਹੋਈ ਹੈ, ਤੇ ਇਹਦੇ ਨਾਲ ਹੀ ਦੱਸਿਆ ਗਿਆ ਕਿ ਸਭ ਤੋਂ ਜ਼ਿਆਦਾ ਕਤਲ ਮੈਕਸੀਕੋ ਦੇ ਵਿੱਚ ਹੋਏ ਨੇ, ਤੇ ਵੱਖ-ਵੱਖ ਸਰਵੇਖਣਾਂ ਦੇ ਮੁਤਾਬਕ ਹਰ ਸਾਲ 250 ਤੋਂ ਵੱਧ ਪੱਤਰਕਾਰਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ। ਹੁਣ ਤੁਸੀਂ ਦੇਖੋ ਵੀ ਇੱਥੇ ਦਿੱਲੀ ਦੇ ਵਿੱਚ ਕੋਈ ਭਗਵੇਂ ਕੱਪੜੇ ਪਾ ਕੇ ਕੋਈ ਆਪਣੇ ਆਪ ਨੂੰ ਬਾਬਾ ਘਵਾਉਣ ਵਾਲਾ ਉੱਠ ਖੜਦਾ ਵਾ, ਤੇ ਉਹ ਦਿੱਲੀ ਦੇ ਜੰਤਰ ਮੰਤਰ ਤੇ ਖੜ ਕੇ ਘੱਟ ਗਿਣਤੀਆਂ ਦੇ ਵਿਰੁੱਧ ਬਿਆਨ ਦਿੰਦਾ ਹੈ। ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ? ਨਹੀਂ ਹੁੰਦੀ। ਦੂਜੀ ਗੱਲ ਇਹ ਹੈ ਕਿ ਇੱਥੇ ਦਿੱਲੀ ਦੇ ਵਿੱਚ ਹੀ ਕੁਛ ਲੋਕ ਖੜ ਕੇ ਸਟੇਜਾਂ ਤੋਂ ਸ਼ਰੇਆਮ ਕਹਿੰਦੇ ਨੇ ਕਿ ਫਲਾਂ ਨੂੰ ਗੋਲੀ ਮਾਰ ਦਿਓ, ਕਿ ਉਹਨਾਂ 'ਤੇ ਕਦੇ ਕਾਰਵਾਈ ਹੋਈ ਹੈ? ਨਹੀਂ। ਕਾਰਵਾਈ ਹੁੰਦੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਲੋਕ ਆਮ ਲੋਕਾਂ ਦੀ ਆਵਾਜ਼ ਬਣਦੇ ਨੇ, ਜਿਹੜੇ ਸਰਕਾਰ ਦੇ ਕੰਮਾਂ ਨੂੰ ਐਕਸਪੋਜ਼ ਕਰਦੇ ਨੇ। ਇੱਕ ਪਾਸੇ ਸਰਕਾਰ ਜਿਹੜੀ ਆ ਉਹ ਲਗਾਤਾਰ ਇਹਨਾਂ ਚੀਜ਼ਾਂ ਦੀਆਂ ਪਰਦਾਪੋਸ਼ੀਆਂ ਕਰਦੀ ਰਹੀ ਹੈ। 2014 ਦੇ ਵਿੱਚ NDTV ਦੀ ਛਾਪੇਮਾਰੀ ਹੋਈ ਸੀ, ਤੇ ਅੱਜ NDTV ਕਿਹਦੇ ਕੋਲ ਹੈ? ਇਸ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਪੱਤਰਕਾਰਤਾ ਕਰਨੀ ਕਿੰਨੀ ਔਖੀ ਹੈ ਇਹਨਾਂ ਇਲਾਕਿਆਂ ਦੇ ਵਿੱਚ, ਖਾਸ ਕਰਕੇ ਭਾਰਤ ਦੇ ਵਿੱਚ। ਔਰ ਭਾਰਤ ਦੇ ਵਿੱਚ ਜਿਹੜੀ ਪੱਤਰਕਾਰਤਾ ਦੀ ਹਾਲਤ ਹੈ, ਜੇਕਰ ਤੁਸੀਂ BBC, DWT, ਦੀ LA, ਲਾਸ ਐਂਜਲਸ ਟਾਈਮਜ਼ ਦੀ ਜੇਕਰ ਤੁਸੀਂ ਰਿਪੋਰਟਾਂ ਕੱਢ ਕੇ ਪੜ੍ਹੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ। ਸੋ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਚੀਜ਼ਾਂ ਦੇ ਨਾਲ, ਆਹ ਛਾਪੇਮਾਰੀਆਂ ਦੇ ਨਾਲ, ਆਹ ਆਵਾਜ਼ ਦਿਵਾਉਣ ਦੇ ਨਾਲ, ਆਹ ਪੱਤਰਕਾਰਾਂ ਨੂੰ ਅੰਦਰ ਸਿੱਟ ਕੇ ਉਹਨਾਂ ਨੂੰ ਹਰ ਤਰੀਕੇ ਦੇ ਨਾਲ, ਇਸ ਤਰੀਕੇ ਨਾਲ ਕਿ ਉਹ ਮਾਨਸਿਕ ਤੌਰ ਤੇ ਟੁੱਟ ਜਾਣ, ਤੰਗ ਪਰੇਸ਼ਾਨ ਕੀਤਾ ਜਾਂਦਾ। ਔਰ ਕਈ ਵਾਰੀ ਉਹਨਾਂ ਨੂੰ ਕੇਸਾਂ ਦੇ ਵਿੱਚ UAPA ਦੇ ਤਹਿਤ ਠੋਕ ਕੇ, ਉਹਨਾਂ ਦੇ ਪਰਚੇ ਠੋਕ ਕੇ ਉਹਨਾਂ ਨੂੰ ਸਿੱਟ ਦਿੱਤਾ ਜਾਂਦਾ ਜੇਲ੍ਹਾਂ ਦੇ ਅੰਦਰ ਕਿ ਤੁਸੀਂ ਸੜੀ ਜਾਓ। ਉਹਨਾਂ ਦਾ ਕਸੂਰ ਸਿਰਫ ਇਹਨਾਂ ਸੀਗਾ ਕਿ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ। ਸੋ ਜਦੋਂ ਦੈਨਿਕ ਭਾਸਕਰ ਤੇ ਛਾਪੇਮਾਰੀ ਹੋਈ ਸੀ, ਉਹ ਤਾਂ ਲੋਕ ਕਹਿੰਦੇ ਸੀਗੇ ਕਿ ਆਈ ਸਟੈਂਡ ਵਿਦ ਦੈਨਿਕ ਭਾਸਕਰ, ਕਿ ਹੁਣ ਵੀ ਲੋਕ ਕਹਿਣਗੇ ਕਿ ਅਸੀਂ ਇੱਕ ਆਜ਼ਾਦ ਪੱਤਰਕਾਰਤਾ ਦੇ ਨਾਲ ਖੜ੍ਹੇ ਹਾਂ। ਠੀਕ ਹੈ, ਕੁਝ ਲੋਕ BBC ਦੀ ਜੋ ਉਹਨਾਂ ਦੀ ਜਰਨਲਿਸਟਿਕ ਅਪਰੋਚ ਹੈ ਉਹਨੂੰ ਲੈ ਕੇ ਕੁਝ ਲੋਕਾਂ ਦੇ ਗਿਲੇ ਸ਼ਿਕਵੇ ਹੋਣਗੇ। ਠੀਕ ਹੈ, ਤੁਸੀਂ ਉਹਦੇ 'ਤੇ ਕਿੰਤੂ ਕਰ ਸਕਦੇ ਹੋ ਕਿ ਇਹ ਗਲਤ ਆ ਜਾਂ ਉਹਦੀ ਰਿਪੋਰਟ ਗਲਤ ਆ, ਪਰ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਦਬਾਓ ਕਿ ਇਹ ਲੱਗੇ ਕਿ ਇਹ ਪੱਤਰਕਾਰਤਾ ਦੀ ਆਵਾਜ਼ ਦਬਾਈ ਜਾ ਰਹੀ ਹੈ, ਇਹ ਬਹੁਤ ਗਲਤ ਗੱਲ ਹੈ। ਸਰਕਾਰ ਪਿਛਲੇ 8 ਸਾਲਾਂ ਤੋਂ ਤਕਰੀਬਨ ਇਸੇ ਹੀ ਪੈਟਰਨ 'ਤੇ ਕੰਮ ਕਰ ਰਹੀ ਹੈ। ਗੌਰੀ ਲੰਕੇਸ਼, ਸਦੀਕੀ ਕੱਪਣ, ਸਨਾ ਇਰਸ਼ਾਦ ਮੱਟੂ, ਮੁਹੰਮਦ ਜ਼ੁਬੈਰ, ਕਿੰਨੇ ਹੀ ਨਾਮ ਨੇ
ਜਿਹੜੇ ਉਂਗਲਾਂ ਦੇ ਪੋਟਿਆਂ ਤੇ ਗਿਣਾਏ ਜਾ ਸਕਦੇ ਨੇ, ਜਿਨ੍ਹਾਂ ਲੋਕਾਂ ਨੇ ਸੱਚ ਲਿਖਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੀ ਆਵਾਜ਼ ਜਾਂ ਤਾਂ ਦਬਾ ਦਿੱਤੀ ਗਈ ਤੇ ਜਾਂ ਬਿਲਕੁਲ ਹੀ ਬੰਦ ਕਰ ਦਿੱਤੀ ਗਈ। ਨਿਊਜ਼ ਲਾਂਡਰੀ, ਨਿਊਜ਼ ਕਲਿੱਕ, ਦੀ ਵਾਇਰ, NDTV ਕਿੰਨੇ ਇਦਾਰਿਆਂ ਨੇ ਉਹ ਭੋਗੀਆਂ ਨੇ ਜਿਹੜੀਆਂ ਹਰ ਇੱਕ ਸੱਚ ਬੋਲਣ ਵਾਲੇ ਨੂੰ ਭੋਗਣੀਆਂ ਪੈਂਦੀਆਂ। ਸੋ ਆਪਣੇ ਆਪ ਨੂੰ ਲੋਕਤੰਤਰ ਕਹਿਣ ਵਾਲੇ ਭਾਰਤ ਦੇ ਇਸ ਨਿਜ਼ਾਮ ਨੂੰ ਇਹ ਸੋਚਣਾ ਚਾਹੀਦਾ, ਇਹ ਵਿਚਾਰਨਾ ਚਾਹੀਦਾ ਕਿ ਸਾਡੀਆਂ ਇਹਨਾਂ ਕਾਰਕਰਦਗੀਆਂ ਦੇ ਨਾਲ ਵਿਸ਼ਵ ਭਰ ਦੇ ਵਿੱਚ ਜੋ ਇਹ ਹਰ ਇੱਕ ਚੀਜ਼ ਨੂੰ ਜੋੜ ਦਿੰਦੇ ਨਾ ਕਿ ਭਾਰਤ ਦੇ ਨਾਲ ਭਾਰਤ ਦਾ ਇਹ ਜਿਹਾ ਅਕਸ ਜਾਊਗਾ, ਇਹ ਜਿਹਾ ਅਕਸ ਜਾਊਗਾ। ਸੋ ਜਦੋਂ ਤੁਸੀਂ ਆਵਾਜ਼ ਦਬਾਓਗੇ, ਜਦੋਂ ਤੁਸੀਂ ਪੱਤਰਕਾਰਤਾ ਦਾ ਗਲਾ ਘੁੱਟੋਗੇ ਤਾਂ ਤੁਹਾਡਾ ਅਕਸ ਇੰਟਰਨੈਸ਼ਨਲ ਪੱਧਰ 'ਤੇ, ਕੌਮਾਂਤਰੀ ਪੱਧਰ 'ਤੇ ਆਪਣੇ ਆਪ ਹੀ ਕਿਹਾ ਜਾਊਗਾ। ਇਹ ਕਹਿਣ ਦੀ ਲੋੜ ਨਹੀਂ ਹੈ। ਸੋ ਸਰਕਾਰਾਂ ਦੇ ਵਿੱਚ ਆਲੋਚਨਾ ਸਹਿਣ ਦਾ ਮਾਦਾ ਹੋਣਾ ਚਾਹੀਦਾ, ਜਿਹੜੀ ਕਿ ਇਹ ਸਰਕਾਰ ਬਿਲਕੁਲ ਗਵਾ ਚੁੱਕੀ ਹੈ। ਸਰਕਾਰਾਂ ਕਿਸੇ ਨੂੰ ਕਲਮ ਚਲਾਉਣ ਦੀ ਸਜ਼ਾ ਨਹੀਂ ਦਿੰਦੀਆਂ ਹੁੰਦੀਆਂ। ਸਰਕਾਰਾਂ ਦੇ ਹਮੇਸ਼ਾ ਮਤਭੇਦ ਚੱਲਦੇ ਰਹਿੰਦੇ ਨੇ ਕਲਮਾਂ ਦੇ ਨਾਲ, ਪਰ ਸਰਕਾਰਾਂ ਦਾ ਮਤਲਬ ਆਪਣੇ ਆਪ ਨੂੰ ਹਾਇਰ ਅਥਾਰਟੀ ਕਹਿਣ ਤੋਂ ਇਲਾਵਾ ਆਪਣੇ ਆਪ ਨੂੰ ਸੁਪੀਰੀਅਰ ਤੇ ਲਾਸਟ ਅਥਾਰਟੀ ਕਹਿਣਾ ਨਹੀਂ ਹੁੰਦਾ। ਸਰਕਾਰਾਂ ਦਾ ਕੰਮ ਸਿਰਫ ਕੰਮ ਕਰਨਾ ਹੁੰਦਾ। ਪੱਤਰਕਾਰਾਂ ਦਾ ਕੰਮ ਉਹਨਾਂ ਕੰਮਾਂ ਦੀ ਵਿਆਖਿਆ, ਉਹਨਾਂ ਕੰਮਾਂ ਦੀ ਸਮੀਖਿਆ, ਉਹਨਾਂ ਦੀ ਪੜਚੋਲ ਕਰਨਾ ਹੁੰਦਾ। ਜੇਕਰ ਤੁਹਾਨੂੰ ਤੁਸੀਂ ਚੈਲੰਜ ਕਰ ਸਕਦੇ ਹੋ, ਤੁਹਾਡੇ ਕੋਲੇ ਇੱਕ ਕਾਨੂੰਨੀ ਨੁਕਤਾ ਨਿਗਾਹ ਹੈਗਾ ਕਿ ਤੁਸੀਂ ਜੇ ਕੋਈ ਗਲਤ ਕਰ ਰਿਹਾ ਵਾ, ਤੁਸੀਂ ਚੈਲੰਜ ਕਰ ਸਕਦੇ ਹੋ। ਸੋ ਤੁਸੀਂ ਦੇਖਿਆ ਹੋਣਾ ਕਿ ਦੀ ਵਾਇਰ ਉੱਤੇ ਇੱਕ ਕੇਸ ਠੋਕਿਆ ਗਿਆ ਸੀ 2014-15 ਦੇ ਵਿੱਚ ਹੀ, ਜਦੋਂ ਅਮਿਤ ਸ਼ਾਹ ਦੇ ਮੁੰਡੇ ਜਯੰਤ ਸ਼ਾਹ ਦੀ ਕੰਪਨੀ ਦਾ ਟਰਨਓਵਰ 16,000 ਗੁਣਾ ਵੱਧ ਗਿਆ ਸੀ ਇੱਕੋ ਸਾਲ ਦੇ ਵਿੱਚ। ਸੋ ਇੱਥੇ ਹੀ ਆਪਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਨੂੰ ਖਤਮ ਕਰਾਂਗੇ। ਬਹੁਤ ਬਹੁਤ ਧੰਨਵਾਦ।